सर मसला की हैगा जो इत्थे आने हो लाठी चार्ज हो जाता जवाकों के उपर कल भी काफ़ी वीडियो वायरल हुई ने मसला की है आए हैं जी मैं दस दिंदा आए हैं जी मैं दस दिंदा तुसीं मानते हो भी इन्हां नाल फ्रॉड होया 60 डिग्रियां दिंदे ने बाकी बच्चों की भर्ती कितनी की हुई है। भाई ये पूरा फैकल्टी का स्टाफ आया यहाँ का बच्चों को मारने के लिए। ये मैनेजमेंट के डॉक्टर कुलभूषण जी मैं खुद फोन किया मैं क्या भी तुसी किते लाठी चार्ज ना कर दो बच्चों के उपर भी फिर काम खराब हो जाऊगा बढ़ जाऊगा काम। ਜਿਹੜੇ पुलिस अफसरां ने ਜਾਂ ਅਧਿਕਾਰੀਆਂ ਨੇ ਜਾਂ ਮੁਲਾਜ਼ਮਾਂ ਨੇ ਬਦਤਮੀਜ਼ੀ ਕੀਤੀ ਹੈ ਲੜਕੀਆਂ ਦੇ ਨਾਲ ਉਹਨਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਫੋਟੋਆਂ ਆਉਂਦੀਆਂ ਨੇ ਉਹਨਾਂ ਤੇ ਸਾਰਿਆਂ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ। ਬੱਚਿਆਂ ਦੇ ਉੱਪਰ ਡਾਂਗਾਂ ਭਰਾਈਆਂ ਜਾ ਰਹੀਆਂ ਨੇ ਜਿਹੜੇ ਬੱਚਿਆਂ ਨੇ ਗਾਹਾਂ ਜਾ ਕੇ ਪੜ੍ਹ ਕੇ ਕਿਸੇ ਨੇ IPS ਬਣ ਕੇ SDM ਲੱਗਣਾ DC ਲੱਗਣਾ ਪੁਲਿਸ ਮਹਿਕਮੇ 'ਚ ਲੱਗਣਾ ਜੱਜ ਲੱਗਣਾ ਉਹਨਾਂ ਬੱਚਿਆਂ ਦੇ ਭਵਿੱਖ ਨੂੰ ਖਰਾਬ ਕੀਤਾ ਜਾ ਰਿਹਾ ਤੇ ਉਹਨਾਂ ਦੀ ਡਾਂਗਾਂ ਭਰਾਈਆਂ ਜਾ ਰਹੀਆਂ ਨੇ। ਕੋਈ ਦਿਹਾੜੀਆਂ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਪਰ ਕੀ ਹੋ ਰਿਹਾ ਉਹ ਪੜ੍ਹਾਈ ਕਿਵੇਂ ਆ ਬੱਚਿਆਂ ਦੇ ਉੱਪਰ ਤਾਂ ਲਾਠੀ ਚਾਰਜ ਹੋ ਜਾਂਦਾ ਤੇ ਬੱਚਿਆਂ ਨੂੰ ਫਰਾਡ ਡਿਗਰੀਆਂ ਦਿੱਤੀਆਂ ਜਾਂਦੀਆਂ ਨੇ। ਪਹਿਲਾਂ ਵੀ ਆਪਾਂ ਨੇ ਠੋਕ ਕੇ ਪਹਿਰਾ ਦਿੱਤਾ ਸੀ ਤੇ ਹੁਣ ਵੀ ਅਸੀਂ ਸਟੂਡੈਂਟ ਦੇ ਨਾਲ ਆ। देश भगत यूनीवर्सिटी का मसला काफ़ी गंभीर आ। इत्थे स्टूडेंटां दे उपर लाठी चार्ज होया तो उत्थे ही निहंग सिंह जथेबंदियां दे वल्लों समर्थन करने की गल की गई। तो दूसरे पासे जेकर गल की जाए तो श्रोमणी अकाली दल अंमृतसर फतेह दे मीत प्रधान लखवीर सिंह सौंटी साडे नाल मौजूद ने। असीं उन्हां दे नाल गलबात करदे हां आखिर मसला की सीगा, मसले तो बाद आखिर इन्हां स्टूडेंटां दे उपर लाठी चार्ज होया जिहड़ा उस दी कार्रवाई कित्थों तक पहुंची आ। जी बहुत स्वागत है। वाहिगुरू जी का खालसा वाहिगुरू जी की फतेह। इंडोज TV ਦੇ ਸਾਰੇ ਸਰੋਤਿਆਂ ਨੂੰ ਰੱਬ ਵਰਗਿਆਂ ਨੂੰ ਤੇ ਅਮਨ ਪਸੰਦ ਲੋਕਾਂ ਨੂੰ ਸਮੁੱਚੀ ਸਿੱਖ ਕੌਮ ਤੇ ਮੁਸਲਮਾਨ ਭਾਈਚਾਰੇ ਨੂੰ ਸਾਰੇ ਭਾਈਚਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ। ਇਹ ਜਿਹੜਾ ਮਸਲਾ ਹੈ ਇਹ ਮਸਲਾ 1.5 ਸਾਲ ਪਹਿਲਾਂ ਵੀ ਉੱਠਿਆ ਸੀ। 1.5 ਸਾਲ ਪਹਿਲਾਂ ਉਰੇ 6 ਦਿਨ ਲਗਾਤਾਰ ਧਰਨਾ ਲੱਗਿਆ। ਧਰਨਾ ਲੱਗੇ ਤੋਂ ਬਾਅਦ ਜਿਹੜੀ ਮੈਨੇਜਮੈਂਟ ਆ DC ਸਾਹਿਬ ਜੀ ਦੇ ਵਿੱਚ ਬੈਠੇ ਸੀਟਿੰਗ ਵਿੱਚ ਬੈਠੇ ਸੀ, SDM ਮੈਡਮ ਬੈਠੇ ਸੀ, SSP ਸਾਹਿਬ ਬੈਠੇ ਸੀ। ਉਹਨਾਂ ਨੇ ਸਾਰਿਆਂ ਨੇ ਬੱਚਿਆਂ ਦੀਆਂ ਮੰਗਾਂ ਨੂੰ ਮੰਨ ਕੇ ਉਹਦੇ ਤੇ ਅੱਗੇ ਗੌਰ ਕਰਕੇ ਚੱਲਣ ਦੀ ਗੱਲ ਕੀਤੀ ਸੀ ਪਰ ਉਹ ਸਾਰਾ ਗੋਂਗਲਿਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋਈ ਕਿਉਂਕਿ ਦੁਬਾਰੇ ਉਹੀ ਜਿਹੜਾ ਰੌਲਾ ਪੈ ਰਿਹਾ 60 ਡਿਗਰੀਆਂ ਦਿੰਦੇ ਨੇ ਇਹ ਬਾਕੀ ਬੱਚਿਆਂ ਦੀ ਭਰਤੀ ਕਿੰਨੀ ਕੀਤੀ ਹੋਈ ਆ ਬਾਕੀ ਫਰਾਡ ਨਿਕਲ ਜਾਂਦੀਆਂ ਨੇ। ਇਹ 420 ਵਾਲਾ ਕੰਮ ਆ। ਇਹਦੇ ਤੇ ਪਹਿਲਾਂ ਵੀ ਆਪਾਂ ਨੇ ਠੋਕ ਕੇ ਪਹਿਰਾ ਦਿੱਤਾ ਸੀ ਤੇ ਹੁਣ ਵੀ ਅਸੀਂ ਸਟੂਡੈਂਟ ਦੇ ਨਾਲ ਆ। ਕੱਲ ਜਦੋਂ ਲਾਠੀ ਚਾਰਜ ਦਾ ਸਾਨੂੰ ਪਤਾ ਲੱਗਿਆ ਸੀ ਵੀ ਲਾਠੀ ਚਾਰਜ ਹੋਊਗਾ ਤਾਂ ਉਰੇ ਦੇ ਮੈਨੇਜਮੈਂਟ ਦੇ ਡਾਕਟਰ ਕੁਲਭੂਸ਼ਣ ਜੀ ਨੂੰ ਮੈਂ ਖੁਦ ਫੋਨ ਕੀਤਾ ਸੀ। ਮੈਂ ਕਿਹਾ ਵੀ ਤੁਸੀਂ ਕਿਤੇ ਲਾਠੀ ਚਾਰਜ ਨਾ ਕਰ ਦਿਓ ਬੱਚਿਆਂ ਦੇ ਉੱਪਰ ਵੀ ਫਿਰ ਕੰਮ ਖਰਾਬ ਹੋ ਜਾਊਗਾ ਵੱਧ ਜਾਊਗਾ ਕੰਮ। ਉਸ ਟਾਈਮ ਅਸੀਂ ਆਪਣੀ ਲੁਧਿਆਣੇ ਮੀਟਿੰਗ ਸੀ ਜਥੇਬੰਦੀਆਂ ਦੀ ਕਈਆਂ ਦੀ ਤੇ ਅਸੀਂ ਕੌਮੀ ਇਨਸਾਫ ਮੋਰਚੇ 'ਚ ਸਿੱਧੇ ਉਧਰ ਨੂੰ ਨਿਕਲ ਗਏ ਤੇ ਫਿਰ ਅਸੀਂ ਜਦੋਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਤਾਂ ਉਦੋਂ ਪਤਾ ਲੱਗਿਆ ਸੀ ਵੀ ਉਦੋਂ ਇਹ ਲਾਠੀ ਚਾਰਜ ਕਰ ਰਹੇ ਸੀ। ਉਹਨਾਂ ਨੇ ਫਿਰ ਜਦੇ ਉਸ ਗੱਲ ਤੇ ਰਕਵਾਇਆ ਲਾਠੀ ਚਾਰਜ ਸੀ ਕਿ ਵੀ ਫਿਰ ਤੁਹਾਡੇ ਖਿਲਾਫ ਅਸੀਂ ਪੂਰੀ ਕਾਰਵਾਈ ਕਰਵਾਵਾਂਗੇ। ਹੁਣ ਵੀ ਜਿਹੜੇ ਪੁਲਿਸ ਅਫਸਰਾਂ ਨੇ ਜਾਂ ਅਧਿਕਾਰੀਆਂ ਨੇ ਜਾਂ ਮੁਲਾਜ਼ਮਾਂ ਨੇ ਬਦਤਮੀਜ਼ੀ ਕੀਤੀ ਹੈ ਲੜਕੀਆਂ ਦੇ ਨਾਲ ਉਹਨਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਫੋਟੋਆਂ ਆਉਂਦੀਆਂ ਨੇ ਉਹਨਾਂ ਤੇ ਸਾਰਿਆਂ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ। ਇਹ ਸਾਰੇ ਬੱਚਿਆਂ ਦੇ ਨਾਲ ਰਲ ਕੇ ਇਹਨਾਂ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਬਣਨੀ ਚਾਹੀਦੀ ਹੈ ਕਿਉਂਕਿ ਜਗ੍ਹਾ ਜਗ੍ਹਾ ਤੇ ਜਿੱਥੇ ਵੀ ਦੇਖਦੇ ਨੇ ਕਿਤੇ ਕਿਸਾਨਾਂ ਤੇ ਲਾਠੀ ਚਾਰਜ ਕਰ ਦਿੰਦੇ ਨੇ। ਪਿੱਛੇ ਜੇ ਕਿਸਾਨ ਦੀ ਇੱਕ ਦੀ ਮੌਤ ਵੀ ਹੋ ਗਈ ਪ੍ਰੀਤਮ ਸਿੰਘ ਜੀ ਦੀ, ਕਿਤੇ ਸਟੂਡੈਂਟਾਂ ਤੇ ਲਾਠੀ ਚਾਰਜ ਕਰ ਦਿੰਦੇ ਨੇ, ਕਦੇ ਮਜ਼ਦੂਰਾਂ ਤੇ ਲਾਠੀ ਚਾਰਜ ਕਰ ਦਿੰਦੇ ਨੇ, ਅਧਿਆਪਕ ਜਿਹੜੇ ਆਪਣਾ ਹੱਕ ਮੰਗਦੇ ਨੇ ਉਹਨਾਂ ਤੇ ਲਾਠੀ ਚਾਰਜ ਕਰ ਦਿੰਦੇ ਨੇ। ਇਹਦਾ ਮਤਲਬ ਕੀ ਹੈ ਭਾਰਤ ਦੇ ਵਿੱਚ ਅੱਜ ਪੂਰੀ ਦੁਨੀਆ ਦੇ ਵਿੱਚ 15 ਸਤੰਬਰ ਨੂੰ ਜਿਹੜਾ ਡੈਮੋਕ੍ਰੇਸਿਕ ਦਾ ਸਥਿਤੀ ਦਿੱਤੀ ਜਾਂਦੀ ਆ
ਅੱਜ ਜਮਹੂਰੀਅਤ ਦਾ ਜਿਹੜਾ ਦਿਨ ਮਨਾਇਆ ਜਾਂਦਾ, ਉਸ ਦਿਨ ਦੇ ਵਿੱਚ ਜੇ ਆਪਾਂ ਜ਼ਮੀਨੀ ਹਕੀਕਤ ਦੇਖੀਏ ਭਾਰਤ ਦੀ, ਤਾਂ ਜਮਹੂਰੀਅਤ ਦਿਨ ਮਨਾਉਣ ਦਾ ਅੱਜ ਪੂਰੇ ਵਿਸ਼ਵ ਦੇ ਵਿੱਚ ਕੰਮ ਚੱਲ ਰਿਹਾ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਦੇ ਉੱਪਰ ਡਾਂਗਾਂ ਭਰਾਈਆਂ ਜਾ ਰਹੀਆਂ ਨੇ। ਜਿਹੜੇ ਬੱਚਿਆਂ ਨੇ ਗਾਹਾਂ ਜਾ ਕੇ ਪੜ੍ਹ ਕੇ ਕਿਸੇ ਨੇ IPS ਬਣ ਕੇ SDM ਲੱਗਣਾ, DC ਲੱਗਣਾ, ਪੁਲਿਸ ਮਹਿਕਮੇ 'ਚ ਲੱਗਣਾ, ਜੱਜ ਲੱਗਣਾ, ਉਹਨਾਂ ਬੱਚਿਆਂ ਦੇ ਭਵਿੱਖ ਨੂੰ ਖਰਾਬ ਕੀਤਾ ਜਾ ਰਿਹਾ ਤੇ ਉਹਨਾਂ 'ਤੇ ਡਾਂਗਾਂ ਭਰਾਈਆਂ ਜਾ ਰਹੀਆਂ ਨੇ। ਇਹ ਇੱਕ ਪੂਰੀ ਬੜੀ ਘਟਨਾ ਜਿਹੜੀ ਨਿੰਦਕਯੋਗ ਹੈ। ਜਦੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਬਣੀ ਸੀ, ਬਣਨ ਤੋਂ ਪਹਿਲਾਂ ਕਹਿੰਦਾ ਸੀ ਧਰਨੇ ਮੁਜ਼ਾਹਰੇ ਮੇਰੇ ਰਾਜ ਵਿੱਚ ਨਹੀਂ ਚੱਲਣਗੇ, ਪਰ ਅਸੀਂ ਦੱਸਣਾ ਚਾਹੁੰਦੇ ਹਾਂ ਜਿਸ ਦਿਨ ਇਹਨਾਂ ਨੇ 16 ਅਪ੍ਰੈਲ ਨੂੰ ਸਹੁੰ ਚੱਕਣੀ ਸੀ, ਸਹੁੰ ਚੱਕਣ ਵਾਲੇ ਦਿਨ ਹੀ ਇਸੇ ਯੂਨੀਵਰਸਿਟੀ ਦੇ ਬੱਚਿਆਂ ਤੇ ਉਸ ਦਿਨ ਲਾਠੀ ਚਾਰਜ ਹੋਇਆ ਸੀ। ਇਹ ਬੱਚੇ ਸਾਰੇ ਸੜਕ ਤੇ ਬੈਠੇ ਸੀ ਉਸੇ ਦਿਨ ਵੀ ਅਸੀਂ ਨੇ ਕਿਹਾ ਸੀ, ਭਗਵੰਤ ਮਾਨ ਨੂੰ ਇਹ ਅਪੀਲ ਕੀਤੀ ਸੀ ਵੀ ਤੂੰ ਜਿਹੜੇ ਵਾਅਦੇ ਕੀਤੇ ਸੀ ਤੂੰ ਪਹਿਲੇ ਦਿਨ ਹੀ ਤੋੜਨ ਲੱਗ ਗਿਆ ਤੇ ਕਮ ਸੇ ਕਮ ਸਹੁੰ ਜ਼ਰੂਰੀ ਨਹੀਂ ਸੀ, ਤੂੰ ਸੰਬੰਧਿਤ ਅਧਿਕਾਰੀਆਂ ਨੂੰ, ਆਪਣੇ MLA ਨੂੰ, ਜਿਹੜਾ ਹਲਕਾ ਮਲੋਹਦਾ ਸੀ ਉਰੇ ਡਿਊਟੀ ਲਾ ਕੇ ਜਾਂਦਾ, ਇਹਨਾਂ ਦਾ ਕੰਮ ਕਰਦਾ। ਪਰ MLA ਵਗੈਰਾ ਤਾਂ ਹੁਣ ਵੀ ਨਹੀਂ ਆਇਆ ਕੋਈ, ਨਾ ਉਹਨਾਂ ਨੇ ਆਉਣਾ, ਕਿਉਂਕਿ ਉਹ ਸਾਰੇ ਆਪਾਂ ਨੂੰ ਪਤਾ ਮੋਟਾ ਫੰਡ ਲੈਂਦੇ ਹੁੰਦੇ ਨੇ ਇਹੋ ਜਿਹੇ ਅਦਾਰਿਆਂ ਤੋਂ। ਕੋਈ ਬੱਚਾ ਕਿਸੇ ਦਾ ਭਵਿੱਖ ਖਰਾਬ ਹੋਵੇ, ਕਿਸੇ ਦਾ ਕੁਝ ਖਰਾਬ ਹੋਵੇ। ਇਹ ਬੱਚੇ ਜੰਮੂ ਕਸ਼ਮੀਰ ਤੋਂ ਆਉਂਦੇ ਨੇ, ਹਰਿਆਣੇ ਤੋਂ ਆਏ ਹੋਏ ਨੇ, ਹੋਰ ਪਾਸੇ ਸਟੇਟਾਂ ਤੋਂ ਕਈਆਂ ਤੋਂ ਪੜ੍ਹਨ ਆਉਂਦੇ ਨੇ। ਉਹ ਸਾਰੇ ਆਪਣੇ ਉਹਨਾਂ ਦੇ ਪਰਿਵਾਰ ਨੇ ਜਿਹੜੇ, ਕੋਈ ਜ਼ਮੀਨ ਵੇਚ ਕੇ ਬੱਚੇ ਨੂੰ ਪੜ੍ਹਾ ਰਿਹਾ, ਕੋਈ ਆਪਣਾ ਘਰ-ਬਾਰ ਵੇਚ ਕੇ ਪੜ੍ਹਾ ਰਿਹਾ, ਕੋਈ ਲੋਨ ਚੱਕ ਕੇ ਪੜ੍ਹਾ ਰਿਹਾ, ਕੋਈ ਦਿਹਾੜੀਆਂ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ। ਪਰ ਕੀ ਹੋ ਰਿਹਾ, ਉਹ ਪੜ੍ਹਾਈ ਕਿਵੇਂ ਆ, ਬੱਚਿਆਂ ਦੇ ਉੱਪਰ ਤਾਂ ਲਾਠੀ ਚਾਰਜ ਹੋ ਜਾਂਦਾ ਤੇ ਬੱਚਿਆਂ ਨੂੰ ਫਰੌਡ ਡਿਗਰੀਆਂ ਦਿੱਤੀਆਂ ਜਾਂਦੀਆਂ ਨੇ। ਜਿਹੜੀਆਂ ਫਰੌਡ ਡਿਗਰੀਆਂ ਨੇ ਗਾਹਾਂ ਜਾ ਕੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਹੈ। ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਹਮੇਸ਼ਾ ਅਸੀਂ ਡਟ ਕੇ ਸਾਥ ਖੜੇ ਜੀ। ਬਿਲਕੁਲ। ਤਾਂ ਇੱਥੇ ਪੁਲਿਸ ਅਧਿਕਾਰੀ ਵੀ ਆਏ ਨੇ, ਉੱਚ ਅਧਿਕਾਰੀ ਨੇ, ਤਾਂ ਇਹਨਾਂ ਦੇ ਨਾਲ ਵੀ ਅਸੀਂ ਗੱਲ ਕਰਨੀ ਚਾਹਾਂਗੇ। ਸਰ, ਮਸਲਾ ਕੀ ਹੈਗਾ ਜਦੋਂ ਇੱਥੇ ਆਉਣੇ ਹੋ ਲਾਠੀ ਚਾਰਜ ਹੋ ਜਾਂਦਾ ਜਵਾਕਾਂ ਦੇ ਉੱਪਰ? ਕੱਲ੍ਹ ਵੀ ਕਾਫੀ ਵੀਡੀਓ ਵਾਇਰਲ ਹੋਈਆਂ ਨੇ, ਮਸਲਾ ਕੀ ਆ? ਆਏ ਆ ਜੀ, ਮੈਂ ਦੱਸਦਾ ਤੁਹਾਨੂੰ। ਨਹੀਂ, ਕੱਲ੍ਹ ਜੋ ਲਾਠੀ ਚਾਰਜ ਹੋਇਆ ਉਸ ਦਾ ਜ਼ਿੰਮੇਵਾਰ ਕੌਣ ਆ? ਇਹ ਬੱਚੇ ਬੋਲ ਰਹੇ ਨੇ ਲਗਾਤਾਰ, ਕੱਲ੍ਹ ਕਹਿੰਦੇ ਵੀ ਸਾਡੇ ਤੇ ਲਾਠੀ ਚਾਰਜ ਹੋਇਆ, ਡਾਂਗਾਂ ਨਾਲ ਸਾਡੇ ਸਿਰ ਪਾੜੇ ਗਏ। ਇੱਥੋਂ ਤੱਕ ਦੱਸਣ ਨੂੰ ਮਿਲਿਆ ਕਿ ਵੀਡੀਓ ਵਾਇਰਲ ਹੋਈਆਂ ਨੇ, ਕਾਫੀ ਮੀਡੀਆ ਦੇ ਉੱਪਰ ਵੀ ਆਈਆਂ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਆਈਆਂ ਨੇ। ਕੋਈ ਗੱਲ ਨਹੀਂ, ਗੱਲਬਾਤ ਕਰਨਾ ਹੈ, ਇਸ ਤੋਂ ਬਾਅਦ ਦੱਸਦੇ ਆ ਤੁਹਾਨੂੰ। ਤੁਸੀਂ ਮੰਨਦੇ ਹੋ ਵੀ ਇਹਨਾਂ ਨਾਲ ਫਰਾਡ ਹੋਇਆ? ਨਹੀਂ, ਦੇਖਦੇ ਆ ਜਿਹਦਾ ਕਰਦੇ। ਤਾਂ ਪੁਲਿਸ ਪ੍ਰਸ਼ਾਸਨ, ਤਾਂ ਇਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ। ਅੱਜ ਇੱਥੇ ਪਹੁੰਚੇ ਆ ਤਾਂ ਕੋਸ਼ਿਸ਼ ਆ ਕਿ ਗੱਲ ਕਰਨੀ ਬਣਦੀ ਆ, ਕਿਉਂਕਿ ਇਹਨਾਂ ਬੱਚਿਆਂ ਦਾ ਭਵਿੱਖ ਆ ਜਿਹੜਾ ਉਹ ਖਰਾਬ ਹੋ ਰਿਹਾ। ਲਾਠੀ ਚਾਰਜ ਹੁੰਦਾ, ਲਾਠੀ ਚਾਰਜ ਤੋਂ ਬਾਅਦ ਇਹਨਾਂ ਬੱਚਿਆਂ ਦੇ ਕਈਆਂ ਦੇ ਸੱਟਾਂ ਲੱਗਦੀਆਂ ਨੇ। ਅੱਜ ਵੀ ਹੱਥਾਂ ਦੇ ਵਿੱਚ ਜਿਹੜੀਆਂ ਕਿ ਪੱਟੀਆਂ ਬੰਨੀਆਂ ਹੋਈਆਂ ਨੇ, ਕਈਆਂ ਦੀਆਂ ਚੁੰਨੀਆਂ ਫੜ ਕੇ ਖਿੱਚਿਆ ਗਿਆ ਤਾਂ ਉਹਨਾਂ ਦੇ ਇੱਥੇ ਗਲਾਂ ਦੇ ਉੱਪਰ ਜਿਹੜੇ ਨਿਸ਼ਾਨ ਨੇ ਉਹ ਅੱਜ ਵੀ ਸ਼ਾਮਲ ਨੇ। ਤਾਂ ਤੁਸੀਂ ਜੁੜੇ ਰਹਿਣਾ, ਦੇਖਦੇ ਹਾਂ ਅੱਗੇ ਕੀ ਗੱਲਬਾਤ ਹੁੰਦੀ ਆ।